ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚ ਟਾਈਮ ਵਾਰਨਰ ਕੇਬਲ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, ਸ਼ਾਵਾ TV, TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੋ ਇਸ਼ੂਜ਼ ਦੇ ਉੱਪਰ ਅਸੀਂ ਵਿਚਾਰ ਚਰਚਾ ਕਰਾਂਗੇ। ਪਹਿਲਾ ਇਸ਼ੂ ਤਾਂ ਜਿਹੜਾ ਹੈਗਾ ਉਹ ਅੱਜ ਇਹ ਹੈ ਕਿ ਅੱਜ ਦੇ ਦਿਨ 12 ਜੁਲਾਈ ਨੂੰ 1988 ਦੇ ਵਿੱਚ ਖਾਲਿਸਤਾਨੀ ਸੰਘਰਸ਼ ਜਿਹੜਾ ਕਿ ਅਜੋਕਾ ਸਿੱਖ ਸੰਘਰਸ਼ 1984 ਤੋਂ ਬਾਅਦ ਸ਼ੁਰੂ ਹੋਇਆ ਸੀ, ਉਹਦੇ ਥੰਮ ਜਨਰਲ ਲਾਭ ਸਿੰਘ ਦੀ ਸ਼ਹਾਦਤ ਹੋਈ ਸੀ। ਉਹਨਾਂ ਦੀ ਸ਼ਹਾਦਤ ਬਾਰੇ, ਉਹਨਾਂ ਦੀ ਲੈਗੇਸੀ ਬਾਰੇ ਅਤੇ ਮੌਜੂਦਾ ਸਿੱਖ ਸੰਘਰਸ਼ ਬਾਰੇ ਕੁਝ ਵਿਚਾਰ ਚਰਚਾਵਾਂ ਕਰਾਂਗੇ। ਇਸੇ ਦੇ ਨਾਲ ਪੰਜਾਬ ਦੇ ਹਵਾਲੇ ਨਾਲ ਇੱਕ ਇਸ਼ੂ ਜਿਹੜਾ SYL ਦਾ ਸਤਲੁਜ ਯਮੁਨਾ ਕੈਨਾਲ ਲਿੰਕ ਦਾ ਜਿਹੜਾ ਇਸ਼ੂ ਹੈਗਾ ਉਹ ਗਰਮਾਇਆ ਹੋਇਆ, ਉਹਦੇ ਤੇ ਸਿਆਸਤ ਭਖੀ ਹੋਈ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ SYL ਨਹਿਰ ਬਣਾਓ ਤੇ ਪਾਣੀ ਦੀ ਜਿਹੜੀ ਗੱਲ ਹੈਗੀ ਹੈ ਉਹ ਅਸੀਂ ਬਾਅਦ ਦੇ ਵਿੱਚ ਦੇਖਾਂਗੇ। ਸੋ ਇਹਦੇ ਤੇ ਜਿਹੜੀ ਸਿਆਸਤ ਚੱਲ ਰਹੀ ਹੈ ਇਸ ਬਾਰੇ ਵੀ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ, ਜਿੰਨੇ ਵੀ ਸਾਨੂੰ ਇੱਥੇ TV 84 ਨੂੰ ਜਿੰਨੇ ਵੀ ਸਾਡੇ ਸਰੋਤੇ ਨੇ, ਦਰਸ਼ਕ ਨੇ, ਵੱਖਰੇ ਵੱਖਰੇ ਮਾਧਿਅਮ ਰਾਹੀਂ ਜੁੜੇ ਨੇ, ਅਮਰਵੀਰ ਜੀ ਉਹਨਾਂ ਨੂੰ ਵੀ ਔਰ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਜਨਰਲ ਲਾਭ ਸਿੰਘ ਬਾਰੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਹੈਗੀ ਹੈ 1984 ਤੋਂ ਬਾਅਦ ਜਿਹੜਾ ਸਿੱਖ ਸੰਘਰਸ਼ ਸ਼ੁਰੂ ਹੋਇਆ ਸੀ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਦਾ ਦਿਨ ਅਸੀਂ ਇਹ ਪ੍ਰੋਗਰਾਮ ਜਿਹੜਾ ਹੈਗਾ ਉਹਨਾਂ ਨੂੰ ਟ੍ਰਿਬਿਊਟ ਦੇ ਤੌਰ ਤੇ ਪੇਸ਼ ਕਰਨ ਜਾ ਰਹੇ ਹਾਂ ਸਾਡੇ ਦਰਸ਼ਕਾਂ ਦੇ ਸਾਹਮਣੇ। ਸੋ ਉਹਨਾਂ ਦੀ ਸ਼ਹਾਦਤ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੇ ਅੱਜ ਜਦੋਂ ਅਸੀਂ ਇਸ ਸਮੇਂ ਦੇ ਵਿੱਚ ਖੜ ਕੇ ਦੇਖਦੇ ਹਾਂ ਤਾਂ ਸਿੱਖ ਯੋਧਿਆਂ ਦੀ ਤੇ ਖਾਸ ਤੌਰ ਤੇ ਜਨਰਲ ਲਾਭ ਸਿੰਘ ਦੀ ਜਿਹੜੀ ਸ਼ਹਾਦਤ ਹੈ ਸਿੱਖ ਕੌਮ ਲਈ ਕੀ ਮਾਇਨੇ ਰੱਖਦੀ ਹੈ? ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਇੱਕ ਬੜੀ ਜਨਰਿਕ ਜੀ ਸਟੇਟਮੈਂਟ ਹੁੰਦੀ ਆ ਔਰ ਦੇਣੀ ਵੀ ਚਾਹੀਦੀ ਆ ਉਹ, ਤਾਂ ਕਿ ਜਿਹੜੀ ਇੱਕ ਪਰਿਭਾਸ਼ਾ ਆ ਉਹਦਾ ਜਿਹੜੀ ਸੀਮਾ ਜਾਂ ਉਹਦੀ ਸਰਹੱਦ ਜਿਹੜੀ ਆ ਉਹ ਉਲੀਕੀ ਜਾ ਸਕੇ। ਦੇਖੋ, ਸ਼ਹੀਦ ਜਿਹੜੇ ਨੇ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀਆਂ ਕੌਮਾਂ ਜਿਉਂਦੀਆਂ ਹੁੰਦੀਆਂ ਨੇ, ਜਿਨ੍ਹਾਂ ਨੇ ਇਤਿਹਾਸ ਸਿਰਜੇ ਹੋਏ ਹੁੰਦੇ ਨੇ, ਉਹਨਾਂ ਦੇ ਵਿੱਚ ਸ਼ਹਾਦਤ ਦਾ ਤੇ ਸ਼ਹੀਦ ਦਾ ਬਹੁਤ ਉੱਚਾ ਸਥਾਨ ਹੁੰਦਾ। ਔਰ ਜੇ ਅੱਜ ਦੇ ਜਿਹੜਾ ਸਾਡਾ ਅਜੋਕਾ ਸੰਘਰਸ਼ ਸੀਗਾ ਆਜ਼ਾਦੀ ਦਾ, ਖਾਲਿਸਤਾਨ ਦੀ ਰਿਹਾਈ ਦਾ, ਜਾਂ ਖਾਲਿਸਤਾਨ ਦੀ ਮੈਂ ਰਿਹਾਈ ਤਾਂ ਕਿਹਾ ਕਿਉਂਕਿ ਖਾਲਿਸਤਾਨ ਕੈਦ ਦੇ ਵਿੱਚ ਆ, ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦੇ ਵਿੱਚ ਉਹ ਲੋਕ ਜਿਹੜੇ ਬਿਲਕੁਲ ਮਾੜਾ ਜਿਹਾ ਵੀ ਉਸ ਸੰਘਰਸ਼ ਦੇ ਬਾਰੇ ਜਾਣਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਦੋ ਤਿੰਨ ਨਾਮ ਜਿਹੜੇ ਨੇ ਉਹ ਜ਼ਰੂਰ ਆਉਂਦੇ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਹੜੇ ਚਾਨਣ ਮਨਾਰੇ ਨੇ ਇਸ ਸਾਰੇ ਦੇ ਸਾਰੇ ਸੰਘਰਸ਼ ਦੇ, ਜਨਰਲ ਸ਼ਵੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਹੁਣੀ, ਜਿਹੜੇ ਕਿ ਉਸ ਸਮੇਂ ਦੇ ਵਿੱਚ ਜਦੋਂ ਜੂਨ 1984 ਦਾ ਸਾਕਾ ਹੁੰਦਾ ਉਹਨਾਂ ਦੇ ਵਿੱਚ ਸ਼ਹਾਦਤਾਂ ਪਾਉਂਦੇ ਨੇ। ਬੜੇ ਵੱਡੇ ਨਾਂ ਨੇ ਇਹ ਜੀ, ਜਿਨ੍ਹਾਂ ਦੀਆਂ ਮੇਰਾ ਖਿਆਲ ਹੈ ਕਿ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ, ਇੰਡੀਅਨ ਗਵਰਨਮੈਂਟ, ਮਾਫੀ ਮੈਂ ਚਾਹੁੰਦਾ, ਇੰਡੀਅਨ ਗਵਰਨਮੈਂਟ ਨਹੀਂ, ਹਿੰਦੁਸਤਾਨੀ ਜਿਹੜੀ ਸਰਕਾਰ ਹੈ, ਉਹਨੇ ਬਿਲੀਅਨਸ ਆਫ ਡਾਲਰ ਜਿਹੜੇ ਨੇ ਖਰਚ ਦਿੱਤੇ ਨੇ। ਪਤਾ ਨਹੀਂ ਕਿੰਨੇ ਕੁ ਐਫਰਟ ਉਹਨਾਂ ਨੇ ਲਾ ਚੁੱਕੇ ਨੇ, ਪਰ ਅਜੇ ਤੱਕ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਸਿੱਖ ਜਿਹੜੀ ਮਾਨਸਿਕਤਾ ਦੇ ਵਿੱਚੋਂ ਉਹ ਨਾ ਤਾਂ ਕਰੇਜ਼ ਸਕੇ ਨੇ, ਨਾ ਉਹਨਾਂ ਨੂੰ ਇਰੇਜ਼ ਕਰ ਪਾਏ ਨੇ, ਨਾ ਮਿਟਾ ਸਕੇ ਨੇ ਜੀ। ਜਿਹੜਾ ਉਹ ਤੋਂ ਬਾਅਦ ਦਰਬਾਰ ਸਾਹਿਬ ਦੇ ਜਿਹੜੀ ਇੱਕ ਘਮਾਸਾਨ ਘੱਲੂਘਾਰਾ ਹੁੰਦਾ, ਜਿਹਦੇ 'ਚ ਜਿਹੜੀਆਂ ਹਿੰਦੁਸਤਾਨੀ ਫੌਜਾਂ ਨੇ ਉਹ ਚੜ੍ਹਾਈ ਕਰਕੇ ਆਉਂਦੀਆਂ ਨੇ, ਉਸ ਸੰਘਰਸ਼ ਤੋਂ ਬਾਅਦ ਜਿਹੜਾ ਸੰਘਰਸ਼ ਚੱਲਦਾ ਉਹਨਾਂ ਦੇ ਵਿੱਚ ਜੇ ਨਾਮ ਆਉਂਦੇ ਨੇ ਤੇ ਉਹਨਾਂ 'ਚ ਜਨਰਲ ਲਾਭ ਸਿੰਘ ਦਾ ਨਾਂ, ਜਿਹੜੇ ਕਿ ਉਹਨਾਂ ਨੂੰ ਸੁਖਦੇਵ ਸਿੰਘ ਸੁੱਖਾ ਸਿਪਾਹੀ ਦੇ ਨਾਂ ਦੇ ਨਾਲ ਵੀ ਜਾਣਦੇ ਨੇ ਬਹੁਤ ਸਾਰੇ ਸਾਡੇ ਲੋਕ, ਉਹ ਜਾਣਦੇ ਨੇ, ਜਿਨ੍ਹਾਂ ਦਾ ਸਫ਼ਰ ਜਨਰਲ ਲਾਭ ਸਿੰਘ ਉਹਨਾਂ ਦਾ ਸਫ਼ਰ ਜਿਹੜਾ ਉਹ 1984 ਤੋਂ ਪਹਿਲਾਂ ਦਾ ਹੀ ਸ਼ੁਰੂ ਹੋਇਆ ਹੁੰਦਾ। ਜਿਵੇਂ
ਜੋ ਇਹਨਾਂ ਦੀ ਲਾਈਮਲਾਈਟ 'ਚ ਆਉਂਦੇ ਨੇ 1971 ਤੋਂ ਬਾਅਦ ਇਹ ਉਹਨਾਂ ਦੇ ਭਾਰਤ ਜਿਹੜੀਆਂ ਹਿੰਦੁਸਤਾਨੀ ਪੁਲਿਸ ਆ ਉਹਦੇ ਵਿੱਚ ਭਰਤੀ ਹੁੰਦੇ ਨੇ ਔਰ ਆਲਮੋਸਟ 1980 ਦੇ ਵਿੱਚ ਇਹ ਮੂਵਮੈਂਟ ਦੇ ਨਾਲ ਜੁੜ ਜਾਂਦੇ ਨੇ। 1983 ਦੇ ਵਿੱਚ 82 ਜਾਂ 83 ਦੇ ਵਿੱਚ ਇਹਨਾਂ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ। ਹੁਣ 1900 ਜੇ ਅਸੀਂ 82-83 ਦੀ ਵੀ ਗੱਲ ਕਰਦੇ ਹਾਂ ਤੇ ਜਨਰਲ ਲਾਭ ਸਿੰਘ ਜਾਂ ਜਿਨ੍ਹਾਂ ਨੂੰ ਸੁੱਖਾ ਸਫਾਈ ਦੇ ਨਾਂ ਦੇ ਨਾਲ ਵੀ ਜਾਣਦੇ ਹਾਂ, ਭਾਈ ਸੁਖਦੇਵ ਸਿੰਘ ਸੁੱਖਾ ਸਫਾਈ ਦੇ ਨਾਂ ਦੇ ਨਾਲ, ਜੇ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਵੱਡੇ ਕਾਰਨਾਮਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਸੋਚ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪਰੋਏ ਹੋਏ ਸਨ, ਉਹਨਾਂ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਕਿ ਮਈ 1984 ਦੇ ਵਿੱਚ ਉਹ ਜਿਹੜਾ ਇੱਕ ਲਾਲਾ ਜਗਤ ਨਾਰਾਇਣ ਦਾ ਪੁੱਤਰ ਰਮੇਸ਼ ਚੰਦਰ ਉਹਨੂੰ ਨਰਕਗਾਮੀ ਕੀਤਾ ਜਾਂਦਾ ਔਰ ਕਾਰਨ ਨੇ ਉਹਨਾਂ ਦੇ ਕਿ ਜਿਸ ਤਰੀਕੇ ਦੇ ਨਾਲ ਜ਼ਹਿਰ ਉਗਲਿਆ ਜਾਂਦਾ ਸੀ, ਇਹ ਵੀ ਸਿਰਫ ਵੀ ਸੰਤ ਬਾਬਾ ਜਰਨੈਲ ਸਿੰਘ ਜਾਂ ਜਿਹੜੀਆਂ ਆਜ਼ਾਦੀ ਦੀ ਤਵਾਰੀਖ ਦੇ ਖਿਲਾਫ, ਪਰ ਉਹਨਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਜ਼ਹਿਰ ਆ ਜਿਵੇਂ ਅੱਜ ਵੀ ਉਗਲਿਆ ਜਾ ਰਿਹਾ, ਵੱਖਰੇ ਵੱਖਰੇ ਜਿਹੜੇ ਇਹ ਕਾਮਰੇਡ ਨੇ ਜਾਂ ਵੱਖਰੇ ਵੱਖਰੇ ਜਿਨ੍ਹਾਂ ਨੂੰ ਸ਼ਾਹ ਆ ਉਸ ਸਰਕਾਰ ਦੀ, ਉਹਨਾਂ ਦੇ ਵੱਲੋਂ ਇਹ ਉਗਲਿਆ ਜਾ ਰਿਹਾ। ਉਸ ਟਾਈਮ ਦੇ ਉੱਤੇ ਵੀ ਇਹ ਉਗਲਿਆ ਜਾ ਰਿਹਾ ਸੀ ਔਰ ਉਸ ਸ਼ਖਸ ਨੂੰ ਜਿਹੜਾ ਨਰਕਗਾਮੀ ਕਰਨ ਦੇ ਵਿੱਚ ਸੋਧਣ ਦੇ ਵਿੱਚ ਜਨਰਲ ਲਾਭ ਸਿੰਘ ਉਹਨਾਂ ਦਾ ਬੜਾ ਉਚੇਚਾ ਹੱਥ ਆ। ਉਹਨਾਂ ਦੇ ਵਿੱਚ ਭਾਈ ਸਵਰਨਜੀਤ ਸਿੰਘ, ਜਨਰਲ ਲਾਭ ਸਿੰਘ, ਗੁਰਸੇਵਕ ਸਿੰਘ ਬੱਬਲਾ, ਭਾਈ ਗੁਰਿੰਦਰ ਸਿੰਘ ਮੇਨ ਰੋਲ ਅਦਾ ਕਰਦੇ ਨੇ। ਉਹ ਤੋਂ ਬਾਅਦ 1984 ਦਾ ਸਾਕਾ ਆਉਂਦਾ ਔਰ 1984 ਦੇ ਸਾਕੇ ਦੇ ਵਿੱਚ ਵੀ ਜਨਰਲ ਲਾਭ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੀ ਪ੍ਰੋਟੈਕਸ਼ਨ ਦੇ ਲਈ ਜਿਨ੍ਹਾਂ ਦੀ ਡਿਊਟੀ ਸੀਗੀ ਔਰ ਇਹ ਵੀ ਕਿਹਾ ਜਾਂਦਾ ਕਿ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਦਾ ਮੋਰਚਾ ਸੀ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਭਾਰਤੀ ਹਿੰਦੁਸਤਾਨੀ ਫੌਜਾਂ ਦਾ ਉਸ ਮੋਰਚੇ ਦੇ ਉੱਤੇ ਹੋਇਆ, ਉਹਦੇ ਵਿੱਚ ਜਨਰਲ ਲਾਭ ਸਿੰਘ ਸਨ ਔਰ ਉਹ ਫੜੇ ਜਾਂਦੇ ਨੇ। ਫਿਰ ਕਾਫੀ ਤਸ਼ੱਦਦ ਮਤਲਬ ਕਿ ਇਹਨਾਂ ਦੇ ਉੱਤੇ ਕੀਤਾ ਜਾਂਦਾ ਔਰ ਉਹ ਤੋਂ ਬਾਅਦ ਜਿਹੜੀ ਪੋਸਟ 1984 ਜਿਹੜੀ ਕਿ 1984 ਤੋਂ ਬਾਅਦ ਜਿਹੜੀ ਸੰਘਰਸ਼ ਚੱਲਦਾ, ਜਿਵੇਂ ਲਾਮਬੰਦ ਹੁੰਦੀਆਂ ਨੇ ਸਾਡੀਆਂ ਸਿੱਖ ਸਭਾ, ਉਹਨਾਂ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਆ ਉਹ ਹੋਂਦ ਦੇ ਵਿੱਚ ਆਉਂਦੀ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਉਹਨਾਂ ਦੇ ਜਨਰਲ ਸਨ ਜਨਰਲ ਹਰੀ ਸਿੰਘ ਜਾਂ ਜਿਨ੍ਹਾਂ ਨੂੰ ਭਾਈ ਮਨਵੀਰ ਸਿੰਘ ਚਹੇੜੂ ਦੇ ਨਾਂ ਨਾਲ ਜਾਣਿਆ ਜਾਂਦਾ। ਸੋ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਫਿਰ 6 ਅਪ੍ਰੈਲ ਨੂੰ 1986 ਨੂੰ ਜਨਰਲ ਲਾਭ ਸਿੰਘ ਉਹਨਾਂ ਨੂੰ ਉਹਦੇ ਵਿੱਚੋਂ ਜਿਹੜੀਆਂ ਜਲੰਧਰ ਦੀਆਂ ਜੇਲ੍ਹਾਂ ਸੀਗੀਆਂ, ਜਲੰਧਰ ਦੀ ਕੋਰਟ ਸੀਗੀ, ਉਹਦੇ ਵਿੱਚੋਂ ਇਹਨਾਂ ਨੂੰ ਬਰੀ ਕਰਾਇਆ ਜਾਂਦਾ। ਹੁਣ ਦੇਖੋ ਜਰਾ ਇਹਨਾਂ ਦੇ ਸਫ਼ਰ ਜਿਹੜਾ ਇਹਨਾਂ ਦਾ ਕੌਮੀ ਸਫ਼ਰ ਸੀ ਜਾਂ ਖਾੜਕੂ ਸਫ਼ਰ ਸੀਗਾ, ਭਾਵੇਂ ਕਿ 1984 ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਜਦੋਂ 12 ਮਈ 1984 ਨੂੰ ਰਮੇਸ਼ ਚੰਦਰ ਜਿਹੜਾ ਹੈਗਾ ਉਹਨੂੰ ਸੋਧਿਆ ਜਾਂਦਾ। ਹੁਣ ਜਦੋਂ ਭਾਈ ਮਨਵੀਰ ਸਿੰਘ ਚਹੇੜੂ ਜਿਨ੍ਹਾਂ ਨੂੰ 9 ਅਗਸਤ 1986 ਨੂੰ ਗਾਇਬ ਕਰ ਕੀਤਾ ਜਾਂਦਾ, ਅੱਜ ਤੱਕ ਨਹੀਂ ਪਤਾ ਲੱਗਿਆ, ਇਹ ਪਤਾ ਕਿ ਸ਼ਹੀਦ ਕੀਤੇ ਗਏ ਨੇ। ਹੁਣ 9 ਅਗਸਤ ਨੂੰ ਜਨਰਲ ਲਾਭ ਸਿੰਘ ਉਹਨਾਂ ਨੂੰ ਜਿਹੜੀ ਖਾਲਿਸਤਾਨ ਕਮਾਂਡੋ ਫੋਰਸ ਦਾ ਜਨਰਲ ਥਾਪਿਆ ਜਾਂਦਾ। ਹੁਣ ਅਗਸਤ 1986 ਦੇ ਵਿੱਚ 9 ਅਗਸਤ ਨੂੰ ਉਹਨਾਂ ਨੂੰ ਜਨਰਲ ਥਾਪਿਆ ਜਾਂਦਾ, 6 ਅਪ੍ਰੈਲ ਨੂੰ ਉਹਨਾਂ ਨੂੰ ਛਡਾਇਆ ਜਾਂਦਾ ਕਚਹਿਰੀਆਂ ਦੇ ਵਿੱਚੋਂ। 10 ਅਗਸਤ ਨੂੰ ਜਿਹੜਾ ਹੈਗਾ ਜਨਰਲ ਵੈਦਿਆ ਜਿਹੜਾ ਉਹ ਸੋਧ ਦਿੱਤਾ ਜਾਂਦਾ ਔਰ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਜਨਰਲ ਵੈਦਿਆ ਕੌਣ ਸੀ। 10 ਅਗਸਤ ਨੂੰ ਜਨਰਲ ਵੈਦਿਆ ਦਾ ਜਿਹੜਾ ਉਹ ਸੌਦਾ ਲਾ ਦਿੱਤਾ ਜਾਂਦਾ। ਹੁਣ ਦੇਖੋ ਕਿ 3 ਅਕਤੂਬਰ ਨੂੰ ਜੇ ਆਪਣੇ ਸਾਡੇ ਜਿਹੜੇ ਸਰੋਤੇ ਨੇ ਜਾਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਯਾਦ ਹੋਵੇ ਤਾਂ JF ਰਿਬੇਰੋ ਦੇ ਉੱਤੇ ਹਮਲਾ ਕੀਤਾ ਜਾਂਦਾ ਜੀ। ਫਿਰ 30 ਅਕਤੂਬਰ ਨੂੰ ਤਲਵਾੜਾ ਬੈਂਕ ਡਕੈਤੀ ਹੁੰਦੀ, ਉਹਦੇ ਵਿੱਚ ਜਨਰਲ ਲਾਭ ਸਿੰਘ ਦਾ ਲੀਡਿੰਗ ਰੋਲ ਸੀ। ਇਹ ਉਸੇ ਵੇਲੇ ਐਸਟੈਬਲਿਸ਼ ਹੋ ਜਾਂਦਾ, ਜਿਹਦੇ ਵਿੱਚ ਉਸ ਟਾਈਮ ਦੇ ਵਿੱਚ ਉਸ ਸਮੇਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡਾਕਾ ਇਹ ਮੰਨਿਆ ਗਿਆ ਸੀ, ਜਿਹਦੇ ਚ 22 ਲੱਖ ਰੁਪਈਆ ਲੁੱਟਿਆ ਗਿਆ ਸੀਗਾ। ਔਰ ਉਹ ਤੋਂ ਬਾਅਦ ਫਿਰ ਫਰਵਰੀ 1987 ਦੇ ਵਿੱਚ ਜਨਰਲ ਲਾਭ ਸਿੰਘ ਹੋਣਾ ਔਰ ਇਹ ਜਿਹੜਾ ਵਾਕਿਆ ਹੈਗਾ, ਇਹ ਜਿਹੜਾ ਉਹਨਾਂ ਦੀ ਡਕੈਤੀ ਹੈਗੀ ਆ, ਜਿਹੜੀ ਲੁਧਿਆਣਾ ਦੀ ਡਕੈਤੀ ਸੀ ਜਿਹੜੀ ਕਿ ਫਰਵਰੀ 1987 ਦੇ ਵਿੱਚ ਇਹ ਕੀਤੀ ਗਈ ਔਰ ਇਹਦੀ ਪਲੈਨਿੰਗ ਔਰ ਜਿਹੜੇ ਵਿੱਚ ਉਹਨਾਂ ਦੇ ਵਿੱਚ ਇਨਵੋਲਵ ਸੀ, ਚਾਹੇ ਕਿ ਜਿਹੜੀ ਕਿ 10 ਅਗਸਤ ਨੂੰ ਜਨਰਲ ਵੈਦਿਆ ਦਾ ਕਤਲ ਹੋਇਆ ਉਹਦੇ ਵਿੱਚ ਹੀ ਭਾਈ ਜਿੰਦਾ, ਭਾਈ ਸੁੱਖਾ ਔਰ ਉਹਨਾਂ ਦੇ ਵਿੱਚ ਜਨਰਲ ਲਾਭ ਸਿੰਘ ਉਹਨਾਂ ਦਾ ਰੋਲ ਜਿਹੜਾ ਹੈਗਾ ਆ ਉਹ ਸਭ ਨੂੰ ਪਤਾ।
ਉਹ ਤੋਂ ਬਾਅਦ ਜਿਹੜੀ ਬੈਂਕ ਡਕੈਤੀ ਹੁੰਦੀ ਲੁਧਿਆਣੇ ਦੀ 5 ਕਰੋੜ 70 ਲੱਖ ਰੁਪਈਆ ਲੁੱਟਿਆ ਜਾਂਦਾ ਔਰ ਇੰਨੀ ਸਫਾਈ ਦੇ ਨਾਲ ਉਹ ਐਗਜ਼ੀਕਿਊਟ ਕੀਤਾ ਜਾਂਦਾ ਜਿਹਦੇ ਵਿੱਚ ਇੱਕ ਵੀ ਬੰਦੇ ਦੇ ਚਪੇੜ ਨਹੀਂ ਪੈਂਦੀ, ਇੱਕ ਵੀ ਜਿਹੜਾ ਬੈਂਕ ਦਾ ਅਧਿਕਾਰੀ ਆ, ਬੈਂਕ ਦਾ ਕਰਮਚਾਰੀ ਆ, ਉਹਦੇ ਕਿਸੇ ਨੂੰ ਵੀ ਝਰੀੜ ਤੱਕ ਨਹੀਂ ਆਉਂਦੀ। 5 ਕਰੋੜ 70 ਲੱਖ ਰੁਪਈਆ ਉੱਥੋਂ ਜਿਹੜਾ ਹੈਗਾ ਲੁੱਟਿਆ ਜਾਂਦਾ ਔਰ ਲਿਮਕਾ ਬੁੱਕ ਜਿਹੜੀ ਵਰਲਡ ਰੈਕੋਰਡ ਦੀ ਹੈਗੀ ਉਹਦੇ ਵਿੱਚ ਵੀ ਇਹ ਚੀਜ਼ ਸ਼ੁਮਾਰ ਆ। ਔਰ ਉਹਨਾਂ ਦੇ ਵਿੱਚ ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਦੇਵ ਸਿੰਘ ਸੁੱਖਾ, ਭਾਈ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ ਹੁਣੀ, ਮਥੁਰਾ ਸਿੰਘ, ਭਾਈ ਮਥੁਰਾ ਸਿੰਘ, ਭਾਈ ਸਤਨਾਮ ਸਿੰਘ ਬਾਵਾ ਹੁਣੀ, ਭਾਈ ਪ੍ਰਿਤਪਾਲ ਸਿੰਘ ਹੁਣੀ, ਇਹਦੇ ਵਿੱਚ ਵੀ ਜਿਹੜਾ ਲੀਡਿੰਗ ਰੋਲ ਹੈਗਾ ਉਹ ਜਨਰਲ ਲਾਭ ਸਿੰਘ ਦਾ। ਸੋ ਉਸ ਸਮੇਂ ਦੇ ਵਿੱਚ ਜੇ ਅਸੀਂ ਜਨਰਲ ਲਾਭ ਸਿੰਘ ਦੀ ਜੇ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕਰਨੀ ਹੋਵੇ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਮੇਰਾ ਖਿਆਲ ਨਹੀਂ ਹੈ ਕਿ ਕੋਈ ਵੀ ਉਹ ਸ਼ਖਸ ਜਿਹੜਾ ਖਾਲਿਸਤਾਨ ਦੀ ਲਹਿਰ ਦੇ ਨਾਲ ਜੁੜਿਆ ਹੋਇਆ, ਭਾਵੇਂ ਭੋਰਾ ਕਰਕੇ ਵੀ ਜੁੜਿਆ ਹੋਇਆ, ਉਹਨਾਂ ਨੂੰ ਪਤਾ ਕਿ ਜਨਰਲ ਲਾਭ ਸਿੰਘ ਜਿਹੜੇ ਸੀਗੇ ਉਹ ਕੌਣ ਸਨ। ਇਸ ਤੋਂ ਇਲਾਵਾ ਇਹ ਵੀ ਇਸ ਗੱਲ ਦੀ ਵੀ ਉਹ ਗੱਲ ਕੀਤੀ ਜਾਂਦੀ ਕਿ ਭਾਈ ਸੁਰਿੰਦਰ ਸਿੰਘ ਸੋਢੀ ਉਹਨਾਂ ਦੇ ਕਤਲ ਦਾ ਜਿਹੜਾ ਸੌਦਾ ਸੀਗਾ ਉਹ ਵੀ ਉਹਦੇ ਵਿੱਚ ਵੀ ਜਨਰਲ ਲਾਭ ਸਿੰਘ ਦਾ ਪੂਰਾ ਰੋਲ ਹੈਗਾ। ਤੋਂ ਇੱਕ ਇੰਨੇ ਛੋਟੇ ਜਿਹੇ ਵਕਫੇ ਦੇ ਵਿੱਚ ਜੇ ਅਸੀਂ ਅਪ੍ਰੈਲ ਤੋਂ ਹੀ ਗੱਲ ਕਰੀਏ, ਅਪ੍ਰੈਲ 1986 ਤੋਂ ਲੈ ਕੇ ਅੱਜ ਦੇ ਦਿਨ ਜਿਹੜਾ ਕਿ 12 ਜੁਲਾਈ 1988 ਦਾ ਦਿਨ ਬਣਦਾ, ਹੁਣ ਇਹ ਕਿੰਨੇ 2 ਸਾਲਾਂ ਦੇ ਵਿੱਚ ਆਲਮੋਸਟ ਇਹ 2 ਸਾਲ ਤੇ ਕੁਛ ਇੱਕ ਮਹੀਨੇ ਬਣਦੇ। ਉਹਨਾਂ ਦੇ ਕਾਰੇ ਤੁਸੀਂ ਦੇਖੋ ਜਿਹੜੇ ਕਿ ਇਤਿਹਾਸ ਦੇ ਵਿੱਚ ਦਰਜ ਨੇ, ਜਿਹੜੀਆਂ ਬਾਹਰਲੀਆਂ ਅਖਬਾਰਾਂ ਦੇ ਵਿੱਚ ਵੀ ਆਏ ਨੇ, ਜਿਵੇਂ ਹੁਣ ਲਿਮਕਾ ਬੁੱਕ ਆਫ ਵਰਲਡ ਰੈਕੋਰਡ ਦੇ ਵਿੱਚ ਆਈਆਂ, ਇਹੀ ਜਿਹੜੀਆਂ ਇਹ ਕਾਰੇ ਸੀਗੇ, ਇਹ ਵਿਦੇਸ਼ੀ ਜਿਹੜੀਆਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਵੀ ਆਏ ਨੇ। ਸੋ ਸਾਡੇ ਸ਼ਹੀਦਾਂ ਦੇ ਵਿੱਚ ਜਿਹੜੇ ਖਾਲਿਸਤਾਨ ਦੀ ਲਹਿਰ ਦੇ ਨਾਲ ਸਮਰਪਿਤ ਸੀਗੇ, ਮੈਂ ਇਹ ਸੋਚਦਾ ਹੁੰਦਾ ਕਿ ਜੇ ਇਹੋ ਜਿਹੀਆਂ ਸ਼ਹਾਦਤਾਂ ਨੂੰ ਅਸੀਂ ਘੱਟੋ ਘੱਟ ਹੋਰ ਪੂਰੇ ਸਾਲ ਨਹੀਂ ਤੇ ਇਹਨਾਂ ਦਿਨਾਂ ਦੇ ਉੱਤੇ ਸਲਾਮ ਜਿਹੜਾ ਹੈਗਾ, ਆਪਣੀ ਅਕੀਦਤ ਤੇ ਜਿਹੜਾ ਸਲਾਮ ਜਿਹੜਾ ਹੈਗਾ ਉਹ ਜ਼ਰੂਰ ਇਹਨਾਂ ਸ਼ਹੀਦਾਂ ਨੂੰ ਦਿਆ ਕਰੀਏ। ਔਰ ਅੱਜ ਦੇ ਦਿਨ ਜਿਹੜਾ ਹੈਗਾ ਜਨਰਲ ਲਾਭ ਸਿੰਘ ਔਰ ਸੁੱਖਾ ਸਿਪਾਹੀ, ਉਹ ਸਾਡੇ ਸਾਰੇ ਸਿੱਖਾਂ ਨੂੰ ਇਹ ਬਣਦਾ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਜਿਹੜਾ ਹੈਗਾ ਉਹ ਜ਼ਰੂਰ ਯਾਦ ਕਰੀਏ। ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਜਿਹੜਾ ਜਨਰਲ ਲਾਭ ਸਿੰਘ ਦੀ ਲੈਗੇਸੀ ਬਾਰੇ, ਉਹਨਾਂ ਦੇ ਕਾਰਨਾਮਿਆਂ ਬਾਰੇ ਵਿਸਥਾਰ ਦੇ ਨਾਲ ਸਾਨੂੰ ਜਿਹੜਾ ਹੈਗਾ ਦੱਸਿਆ ਹੈਗਾ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਹਰਪ੍ਰੀਤ ਸਿੰਘ ਜੀ, ਜੇ ਆਪਾਂ ਅਗਲੀ ਗੱਲ ਕਰੀਏ, ਪੰਜਾਬ ਦੇ ਵੱਲ ਆਈਏ ਤਾਂ ਜਿਹੜਾ ਸਤਲੁਜ ਯਮੁਨਾ ਲਿੰਕ ਕਨਾਲ ਦਾ ਇਸ਼ੂ ਹੈਗਾ ਉਹ ਦੁਬਾਰਾ ਭਖਿਆ ਹੋਇਆ ਮੀਡੀਆ ਦੇ ਵਿੱਚ, ਅਖਬਾਰਾਂ ਦੀਆਂ ਤੇ ਇਲੈਕਟ੍ਰੋਨਿਕ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ। ਉਸ ਬਾਰੇ ਜਦੋਂ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਦਾ ਸਾਰਾ ਬੈਕਗਰਾਊਂਡ ਹੈਗਾ, ਕਿੱਥੋਂ ਗੱਲ ਸ਼ੁਰੂ ਹੁੰਦੀ ਹੈ 2004 ਦੇ ਵਿੱਚ ਵਾਟਰ ਟਰਮੀਨੇਸ਼ਨ ਐਕਟ ਤੋਂ, ਫਿਰ ਉਹਦਾ ਰਾਸ਼ਟਰਪਤੀ ਵੱਲੋਂ ਤੱਕ ਭੇਜਿਆ ਜਾਣਾ ਸਰਕਾਰ ਦੇ ਵੱਲੋਂ, ਫਿਰ ਉਹ ਗੱਲ ਸੁਪਰੀਮ ਕੋਰਟ ਤੇ ਆਉਣੀ, ਸੁਪਰੀਮ ਕੋਰਟ ਦਾ ਪਹਿਲਾਂ ਫੈਸਲਾ ਤੇ ਹੁਣ ਦੁਬਾਰਾ ਉਸ ਦਾ ਦੁਹਰਾ ਕਿ SYL ਜਿਹੜੀ ਕਨਾਲ ਹੈਗੀ ਆ ਉਹ ਤੁਸੀਂ ਬਣਾਓ ਤੇ ਪਾਣੀ ਦਾ ਭਾਵੇਂ ਅਸੀਂ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਦੇਖਾਂਗੇ ਹੈਗਾ ਦੇਣ ਲਈ ਜਾਂ ਨਹੀਂ ਹੈਗਾ। ਸੋ ਇਹਦੇ ਤੇ ਜਿਹੜੀ ਸਿਆਸਤ ਚੱਲ ਰਹੀ ਹੈ, ਮੈਂ ਉਸ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਪੰਜਾਬ, ਜਦੋਂ ਅਸੀਂ ਹਰਿਆਣੇ ਦੀ ਗੱਲ ਕਰਦੇ ਹਾਂ ਤਾਂ ਉਹ ਸੈਲੀਬ੍ਰੇਟ ਕਰ ਰਹੇ ਆ ਕਿ ਜਿਹੜਾ ਇਹ ਫੈਸਲਾ ਉਹ ਸਾਡੇ ਹੱਕ ਦੇ ਵਿੱਚ ਆਇਆ, ਸਾਰੀਆਂ ਪਾਰਟੀਆਂ ਨੇ ਉਹ ਯੂਨਾਈਟਿਡ ਨੇ ਇਸ ਇਸ਼ੂ ਦੇ ਉੱਪਰ। ਜਦੋਂ ਅਸੀਂ ਪੰਜਾਬ ਵੱਲ ਦੇਖਦੇ ਹਾਂ ਤੇ ਸਿਰਫ ਇੱਕ ਕਿ 2 ਮਹੀਨੇ ਦੀ ਮੌਹਲਤ ਦਿੱਤੀ ਗਈ ਹੈ ਵੀ ਤੁਸੀਂ ਗੱਲਬਾਤ ਦੇ ਰਾਹੀਂ ਇਸ ਫੈਸਲੇ ਤੱਕ ਪਹੁੰਚ ਜਾਓ, ਕੋਈ ਜਿਹੜਾ ਰਸਤਾ ਹੈਗਾ ਉਹ ਲੱਭ ਲਓ। ਇਹਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ ਇਸ ਦਾ, ਜਦ ਕਿ ਜੋ ਲੁੱਟ ਹੈਗੀ ਹੈ ਉਹਦੇ ਤੇ ਉਹਨਾਂ ਨੇ ਕੋਈ ਵੀ ਜਿਹੜਾ ਹੈਗਾ ਆਪਣਾ ਬਿਆਨ ਜਾਂ ਮੂੰਹ ਨਹੀਂ ਖੋਲ੍ਹਿਆ ਹੈਗਾ। ਐਵੇਂ ਹੀ ਅਸੀਂ ਬਾਕੀ ਪਾਰਟੀਆਂ ਦਾ ਦੇਖਦੇ ਹਾਂ। ਸੋ ਸਿਆਸਤ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਕਿਸ ਹਿਸਾਬ ਨਾਲ ਇਹ ਜਿਹੜੀ ਗੱਲ ਹੈਗੀ ਹੈ ਕਿੱਧਰ ਨੂੰ ਜਾ ਰਹੀ ਹੈ? ਵੀਰ ਜੀ, ਕੱਲੀ ਇਹ ਸਿਆਸਤ ਦੀ ਨਹੀਂ, ਇਹ ਸਾਰੇ ਦੇ ਸਾਰੇ ਇਸ ਖੇਡ ਦੇ ਵਿੱਚ ਜਿਹਦਾ ਆਬਜੈਕਟਿਵ ਜਾਂ ਜਿਹਦਾ ਸੰਕਲਪ ਇਹ ਨਹੀਂ ਹੈ ਕਿ ਹਰਿਆਣੇ ਨੂੰ ਤੁਸੀਂ ਜ਼ਰਕੇਜ਼ ਕਰਨਾ ਜਾਂ ਜਿਹੜਾ ਰਾਜਸਥਾਨ ਹੈਗਾ ਉਹਦੇ ਮਾਰੂਥਲਾਂ ਨੂੰ ਤੁਸੀਂ ਹਰੇ ਭਰੇ ਕਰਨਾ, ਇਹ ਕੋਈ ਉਹਨਾਂ ਦਾ ਸੰਕਲਪ ਨਹੀਂ, ਇਹ ਕੋਈ ਉਹਨਾਂ ਦਾ ਆਬਜੈਕਟਿਵ ਨਹੀਂ। ਉਹਨਾਂ ਦਾ ਆਬਜੈਕਟਿਵ 1947 ਤੋਂ ਲੈ ਕੇ ਇਹ ਆ ਕਿ ਪੰਜਾਬ ਨੂੰ ਬਰਬਾਦ ਕਿਹੜੇ ਹਿਸਾਬ ਦੇ ਨਾਲ ਕਰ ਜੀ। ਸੋ ਜਦੋਂ ਅਸੀਂ ਇਹ ਕਹਿੰਦੇ ਆ, ਮੈਂ ਇਹ ਸੋਚਦਾ ਜਦੋਂ ਤੁਸੀਂ ਇਹ ਕਹਿੰਦੇ ਆ ਕਿ ਉਹਦੇ 'ਚ ਜਿਹੜੀ ਸਿਆਸੀ ਪਾਰਟੀਆਂ ਦਾ ਕੀ ਰੁਖ ਹੈ,
ਮੈਨੂੰ ਲੱਗਦਾ ਕਿ ਕੱਲੀਆਂ ਸਿਆਸੀ ਪਾਰਟੀਆਂ ਦਾ ਨਹੀਂ, ਉਹਨਾਂ ਦੇ ਵਿੱਚ ਜਿਹੜੇ ਲੋਕ ਨੇ, ਲੋਕਾਂ ਦੇ ਵਿੱਚ ਮੈਂ ਥੋੜਾ ਨਿਖੇੜਾ ਜ਼ਰੂਰ ਕਰਨਾ ਚਾਹੁੰਦਾ ਕਿ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਨੂੰਹ ਮਾਸ ਦਾ ਰਿਸ਼ਤੇਦਾਰ ਕਹਿੰਦੇ ਆ ਜਾਂ ਜਿਹੜੇ ਸਾਨੂੰ ਕਹਿੰਦੇ ਨੇ, ਜਿਹੜਾ ਹਿੰਦੂ ਭਾਈਚਾਰਾ ਉਹ ਕਦੀ ਵੀ ਪੰਜਾਬ ਦੇ ਹੱਕਾਂ ਦੇ ਨਾਲ ਨਹੀਂ ਖਲੋਇਆ। ਹੁਣ ਕੱਲ ਨੂੰ ਕੋਈ ਕਾਨੂੰਨ ਇਹੋ ਜਿਹਾ ਬਣ ਜੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਇਹ ਕਹਿ ਦੇਣ ਕਿ ਜਿਹੜੀ ਗਾਈ ਦਾ ਕਤਲ ਕਰਨਾ ਕੋਈ ਗੈਰ ਕਾਨੂੰਨੀ ਨਹੀਂ ਹੋਊਗਾ, ਤੇ ਹਿੰਦੂ ਜਥੇਬੰਦੀਆਂ ਜਿਹੜੀਆਂ ਨੇ ਉਹ ਕੱਲੀਆਂ ਪੰਜਾਬ ਦੇ ਵਿੱਚ ਨਹੀਂ, ਆਲੇ ਦੁਆਲੇ ਸਾਰੇ ਕਿਤੇ ਖੁੰਬਾਂ ਵਾਂਗ ਉੱਗ ਕੇ ਤੇ ਬਾਹਰ ਆਉਗੀਆਂ। ਪਰ ਇਸ ਐਡੀ ਵੱਡੀ ਇੱਕ ਵਰਡਿਕਟ ਜਿਹੜੀ ਕਿ ਪੰਜਾਬ ਦੀਆਂ ਸ਼ਾਹ ਰਗਾਂ ਦੇ ਉੱਤੇ, ਧਰਤੀ ਦੋ ਹੀ ਚੀਜ਼ਾਂ ਨੇ ਜੀ ਪੰਜਾਬ ਦੇ ਕੋਲ ਕੋਈ ਖਣਿਜ ਪਦਾਰਥ ਨਹੀਂ ਹੈ, ਪੰਜਾਬ ਦੇ ਕੋਲ ਧਰਤੀ ਹੈ ਤੇ ਪੰਜਾਬ ਦੇ ਕੋਲ ਪਾਣੀ ਹੈ। ਇਸ ਧਰਤੀ ਤੇ ਇਸ ਪਾਣੀ ਦੀ ਵਜ੍ਹਾ ਕਰਕੇ 1.5% 2% ਦੀ ਜ਼ਮੀਨ ਪੂਰੇ ਭਾਰਤ ਦੇ 43% ਲੋਕਾਂ ਦਾ ਜਿਹੜਾ ਢਿੱਡ ਭਰਦੀ ਹੈ। ਪਰ ਉਹ ਜਿਹੜੇ ਲੋਕ ਨੇ ਅਹਿਸਾਨ ਫਰਾਮੋਸ਼ ਅਕਿਰਤਗਣ ਲੋਕ ਨੇ, ਉਹਨਾਂ ਦਾ ਸੰਕਲਪ, ਉਹਨਾਂ ਦੀ ਸੋਚ, ਉਹਨਾਂ ਦਾ ਜਿਹੜਾ ਨਿਸ਼ਾਨਾ ਉਹ ਇਹ ਹੈ ਕਿ ਪੰਜਾਬ ਕਿਸ ਤਰੀਕੇ ਨਾਲ ਬਰਬਾਦ ਹੋਵੇ। ਹੁਣ ਤੁਸੀਂ ਫਿਰ ਮੈਂ ਤੁਹਾਡੀ ਗੱਲ ਦੇ ਉੱਤੇ ਆਉਣਾ ਕਿ ਕੱਲਾ ਸਿਆਸੀ ਕੌਣ ਨੇ, ਜਿੰਨੀ ਦੇਰ ਤੱਕ ਉਹਨਾਂ ਨੂੰ ਲੋਕਾਂ ਦਾ ਪ੍ਰੈਸ਼ਰ ਨਹੀਂ ਪੈਂਦਾ, ਜਿਹੜੇ ਸਿਆਸੀ ਲੋਕ ਹੁੰਦੇ ਨੇ ਉਹ ਬਤਾਊ ਮਾਲ ਹੁੰਦਾ ਹਮੇਸ਼ਾ, ਜਾਂ ਮੁੱਖ ਤੌਰ ਦੇ ਉੱਤੇ, ਜਾਂ ਜਿਵੇਂ ਹੁਣ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ, ਸਭ ਤੋਂ ਮਕਾਰ ਜੇ ਬੰਦਾ ਹੈਗਾ ਤੇ ਉਹ ਕੈਪਟਨ ਅਮਰਿੰਦਰ ਸਿੰਘ ਆ। ਇਹ ਉਹ ਬੰਦਾ ਆ ਜਦੋਂ ਕਪੂਰੀ ਦਾ ਨਹਿਰ ਦਾ ਟੱਕ ਲੱਗਣਾ ਹੈਗਾ ਤੇ ਇਹ ਬੰਦਾ ਜਿਹੜਾ ਹੈਗਾ ਉਦੋਂ ਇੰਦਰਾ ਗਾਂਧੀ ਦੇ ਅੱਗੇ ਪਿੱਛੇ ਤੁਰਿਆ ਫਿਰਦਾ ਸੀਗਾ, ਕੈਪਟਨ ਅਮਰਿੰਦਰ ਸਿੰਘ। ਉਹ ਤੋਂ ਬਾਅਦ ਜਦੋਂ ਖਾਲਿਸਤਾਨ ਦਾ ਐਲਾਨਨਾਮੇ ਦੀ ਗੱਲ ਆਉਂਦੀ ਆ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਉਹਦੇ ਵਿੱਚ ਤੁਰਿਆ ਫਿਰਦਾ ਸੀ। ਉਹ ਤੋਂ ਬਾਅਦ ਜਦੋਂ ਫਿਰ ਇਹਨਾਂ ਦੀ ਗੱਲ ਕਾਂਗਰਸ ਤੋਂ ਅਸਤੀਫਾ ਦੇਣਾ ਹੁੰਦਾ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਸੀਗਾ। ਉਸ ਤੋਂ ਬਾਅਦ ਜਦੋਂ ਵਾਪਸ ਜਾਂਦਾ ਫਿਰ ਕੈਪਟਨ ਅਮਰਿੰਦਰ ਸਿੰਘ। ਤੋਂ ਤੁਸੀਂ ਇਹ ਕਹਿੰਦੇ ਹੋ ਕਿ ਹਿਮਾਚਲ ਜਿਹੜੇ ਹਰਿਆਣੇ ਦੇ ਜਿਹੜੇ ਸਿਆਸੀ ਲੋਕ ਨੇ ਉਹ ਇਕਮੁੱਠ ਨੇ। ਦੇਖੋ ਉਹ ਲੋਕ ਉਹ ਨੇ ਜਿਹੜਾ ਲੁਟੇਰੇ ਜਿਹੜੇ ਨੇ ਉਹ ਹਮੇਸ਼ਾ ਇਕਮੁੱਠ ਹੁੰਦੇ ਨੇ। ਪ੍ਰੋਬਲਮ ਉੱਥੇ ਆਉਂਦੀ ਆ ਜਿੱਥੇ ਘਰ ਵਾਲੇ ਜਿਹੜੇ ਲੋਕ ਨੇ ਉਹ ਇਕਮੁੱਠ ਨਹੀਂ ਹੁੰਦੇ। ਹੁਣ ਇਹਦੇ ਵਿੱਚ ਇਕੱਲੀ ਸਿਆਸਤ ਨਹੀਂ, ਉਹਦੇ 'ਚ ਤੁਸੀਂ ਬਿਊਰੋਕ੍ਰੇਸੀ ਦੇਖ ਲਓ, ਉਹਦੇ ਵਿੱਚ ਤੁਸੀਂ ਅਦਾਲਤੀ ਸਿਸਟਮ ਦੇਖ ਲਓ, ਉਹਦੇ ਵਿੱਚ ਤੁਸੀਂ ਮੀਡੀਆ ਦਾ ਰੋਲ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਉਹ ਮੀਡੀਆ ਜਿਹੜਾ ਹਰ ਇੱਕ ਨਿੱਕੀ ਨਿੱਕੀ ਗੱਲ ਨੂੰ ਉਛਾਲ ਕੇ ਪੇਸ਼ ਕਰਦਾ। ਉਸ ਮੀਡੀਆ ਦੇ ਕੋਲੋਂ ਇਹ ਗੱਲ ਨਹੀਂ ਹੋਈ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਖਬਰਾਂ ਦੀ ਤਹਿ ਤੱਕ ਜਾਂਦੇ ਹਾਂ, ਅਸੀਂ ਖਬਰਾਂ ਦੇ ਪਿਛਲੇ ਪਾਸੇ ਜਿਹੜੀ ਖਬਰ ਚੱਲਦੀ ਆ ਉਹਦੇ ਤੱਕ ਜਾਂਦੇ ਹਾਂ। ਕਿ ਇਹਨਾਂ ਲੋਕਾਂ ਤੋਂ ਸਿਰਫ ਇੰਨਾ ਨਹੀਂ ਬਣਿਆ ਕਿ ਸੰਵਿਧਾਨ ਦੀਆਂ ਜਿਹੜੀਆਂ ਇਹਨਾਂ ਦਾ ਨਕਲੀ ਸੰਵਿਧਾਨ ਉਹਦੀਆਂ ਧਾਰਾਵਾਂ, ਕੁਛ ਇੱਕ ਧਾਰਾਵਾਂ ਹੀ ਦੇਖ ਲੈਣ ਕਿ ਜਿਹੜੀਆਂ ਇਹਨਾਂ ਦੀਆਂ ਜਾਂ ਇੰਟਰਸਟੇਟ ਜਿਹੜਾ ਇਹਨਾਂ ਦਾ ਕਾਨੂੰਨ ਹੈਗਾ ਡਿਸਪਿਊਟ ਐਕਟ 1956 ਦੀ ਧਾਰਾ 14 ਹੀ ਹੈਗੀ ਆ, ਵੀ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਦੂਸਰੇ ਰਾਜ ਜਿਨ੍ਹਾਂ ਦੇ ਵਿੱਚ ਜਿਹੜੇ ਨੌਨ ਰਾਈਪੇਰੀਅਨ ਰਾਜ ਨੇ ਉਹਨਾਂ ਦੇ ਕੋਲ ਕੋਈ ਹੱਕ ਹੋਏਗਾ ਕਿਸੇ ਰਾਈਪੇਰੀਅਨ ਰਾਜ ਤੋਂ ਪਾਣੀ ਖੋਹਣ ਦਾ। ਹੁਣ ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ। ਕਵੇਰੀ ਦਾ ਤੁਸੀਂ ਇਸ਼ੂ ਲਾ ਲਓ, ਤੁਸੀਂ ਨਰਮਦਾ ਦਾ ਇਸ਼ੂ ਲਾ ਲਓ। ਨਰਮਦਾ ਦੇ ਵਿੱਚ ਮੱਧ ਪ੍ਰਦੇਸ਼ ਦਾ ਤੇ ਮਹਾਰਾਸ਼ਟਰ, ਗੁਜਰਾਤ ਇਹਨਾਂ ਦਾ ਡਿਸਪਿਊਟ ਸੀ। ਉਹਦੇ ਵਿੱਚ ਵੀ ਆਪਣਾ ਰਾਜਸਥਾਨ ਜਾਂਦਾ ਔਰ ਪਹਿਲੀ ਹੀਅਰਿੰਗ ਚੋਂ ਕੱਢ ਕੇ ਬਾਹਰ ਮਾਰਦੇ ਨੇ ਕਿ ਕਿਉਂਕਿ ਨਰਮਦਾ ਨਦੀ ਕਿਸੇ ਵੀ ਤਰੀਕੇ ਦੇ ਨਾਲ ਰਾਜਸਥਾਨ ਦੇ ਵਿੱਚ ਨਹੀਂ ਕੱਟਦੀ, ਰਾਜਸਥਾਨ ਦੇ ਵਿੱਚੋਂ ਨਹੀਂ ਲੰਘਦੀ ਤਾਂ ਇਹਦਾ ਕੋਈ ਉਹਦਾ ਹੱਕ ਨਹੀਂ ਹੈ। ਪਰ ਇਹੀ ਚੀਜ਼ ਤੁਸੀਂ ਪੰਜਾਬ ਦੇ ਪਾਣੀਆਂ ਦੇ ਹੱਕ ਉਹਦੇ ਮਾਮਲੇ 'ਚ ਲਾ ਲਓ ਕਿ ਪੰਜਾਬ ਦਾ ਕੋਈ ਵੀ ਦਰਿਆ, ਚਾਹੇ ਉਹ ਰਾਵੀ ਆ, ਚਾਹੇ ਉਹ ਬਿਆਸ ਆ, ਚਾਹੇ ਉਹ ਸਤਲੁਜ ਆ, ਕਿਸੇ ਵੀ ਤਰੀਕੇ ਦੇ ਨਾਲ ਰਾਜਸਥਾਨ ਦੀਆਂ ਹੱਦਾਂ ਨੂੰ ਨਹੀਂ ਛੂਹਦਾ, ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹਰਿਆਣੇ ਦੀਆਂ ਹੱਦਾਂ ਨੂੰ ਨਹੀਂ ਚਾਹੁੰਦਾ। ਤੇ ਫਿਰ ਇਸ ਤਰੀਕੇ ਨਾਲ ਇਹ ਇੰਟਰਸਟੇਟ ਡਿਸਪਿਊਟ ਬਣ ਜਾਂਦੀ ਆ, ਜਦਕਿ ਜਿਹੜਾ ਬੁਨਿਆਦੀ ਇਹਨਾਂ ਦਾ ਸੰਵਿਧਾਨ ਦੇ ਵਿੱਚ ਧਾਰਾ ਆ ਉਹਦੇ ਖਿਲਾਫ ਹੈ ਇਹ ਚੀਜ਼। ਜਦੋਂ ਅਸੀਂ ਇਹ ਕਹਿੰਦੇ ਆ ਕਿ ਇਹ ਡਿਸਪਿਊਟ ਹੈ, ਹਾਂ ਕਸ਼ਮੀਰ ਵਾਲੇ ਕਹਿਣ, ਹਾਂ ਹਿਮਾਚਲ ਵਾਲੇ ਕਹਿਣ ਕਿ ਹਾਂ ਇਹ ਸਾਡੇ 'ਚ ਪੰਜਾਬ ਦੇ ਵਿੱਚ ਤੇ ਹਿਮਾਚਲ ਦਾ ਜਿਹੜਾ ਪਾਣੀ ਨੂੰ ਕਿੰਨੇ ਪਰਸੈਂਟੇਜ ਦੇ ਵਿੱਚ ਅਸੀਂ ਵਰਤਣਾ ਹੈਗਾ ਉਹਦਾ ਡਿਸਪਿਊਟ ਹੋਵੇ ਤੇ ਇਹ ਗੱਲ ਮੰਨੀ ਜਾ ਸਕਦੀ ਆ। ਪਰ ਹਰਿਆਣੇ ਨੂੰ, ਰਾਜਸਥਾਨ ਨੂੰ ਔਰ ਬਹੁਤ ਵੱਡਾ ਹਿੱਸਾ ਪਾਣੀ ਦਾ ਜਿਹੜਾ ਰਾਜਸਥਾਨ ਨੂੰ ਦਿੱਤਾ ਜਾ ਰਿਹਾ,
ਇਹ ਗੱਲ ਕਹੀ ਜਾਂਦੀ ਹੈ ਕਿ 18.23 ਮਿਲੀਅਨ ਏਕੜ ਫੀਟ ਪਾਣੀ ਜਿਹੜਾ ਹੈਗਾ ਉਹ ਪੰਜਾਬ ਦਾ ਹੈ, ਔਰ ਕੱਲੇ ਰਾਜਸਥਾਨ ਨੂੰ 8.6 ਯਾਨੀ ਕਿ 86 ਲੱਖ ਏਕੜ ਫੁੱਟ ਜਿਹੜਾ ਪਾਣੀ ਹੈਗਾ ਕੱਲਾ ਰਾਜਸਥਾਨ ਨੂੰ, 3.23 ਮਿਲੀਅਨ ਏਕੜ ਫੀਟ ਜਿਹੜਾ ਹੈਗਾ ਉਹ ਹਰਿਆਣੇ ਨੂੰ ਜਾਂਦਾ, ਔਰ 0.20 ਮਿਲੀਅਨ ਏਕੜ ਫੀਟ ਯਾਨੀ ਕਿ 2 ਲੱਖ ਏਕੜ ਫੀਟ ਜਿਹੜਾ ਹੈਗਾ ਉਹ ਦਿੱਲੀ ਲੈ ਕੇ ਜਾਂਦੀ ਆ। ਦਿੱਲੀ ਤੁਸੀਂ ਆਪ ਹੀ ਇਹ ਇੱਕ ਇਮੈਜਿਨ ਕਰਕੇ ਦੇਖੋ, ਯਾਨੀ ਕਿ ਉਹ ਬੰਦਾ ਜਿਹੜਾ ਬਿਲਕੁਲ ਅਨਪੜ੍ਹ ਹੋਵੇ, ਜਿਹਨੂੰ ਨਕਸ਼ੇ ਦੇ ਉੱਤੇ ਦਰਿਆ ਖਿੱਚ ਕੇ ਦਿਖਾ ਦੋ, ਉਹ ਵੀ ਦੱਸ ਦੂਗਾ ਵੀ ਦਿੱਲੀ ਦੇ ਤਾਂ ਉਹ ਲਾਗੇ ਛਾਗੇ ਦਰਿਆ ਨਹੀਂ ਹੈਗਾ। ਹਰਪ੍ਰੀਤ ਸਿੰਘ ਜੀ, ਜਿਵੇਂ ਅਸੀਂ ਇਹ ਸਾਰੀ ਹਰਪ੍ਰੀਤ ਸਿੰਘ ਜੀ ਜਿਵੇਂ ਅਸੀਂ ਇਹ ਸਾਰੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਹਾਂ ਕਿ ਪੰਜਾਬ ਮਾਲਕ ਹੈਗਾ ਇਹਨਾਂ ਦਰਿਆਵਾਂ ਦਾ, ਤੇ ਇਹ ਕੋਈ ਇੰਟਰ ਸਟੇਟ ਡਿਸਪਿਊਟ ਵੀ ਨਹੀਂ ਬਣਦਾ, ਤੇ ਪੰਜਾਬ ਰਾਈਪੇਰੀਅਨ ਲਾਅ ਦੇ ਮੁਤਾਬਕ, ਇੰਡੀਆ ਦੇ ਕੌਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਇਹ ਹੱਕ ਹੈ ਇਹ ਵੀ ਸਿਰਫ ਪੰਜਾਬ ਕੋਲ ਹੀ ਹੈਗਾ, ਪਾਣੀਆਂ ਦੇ ਹੱਕ ਦਾ ਜਿਹੜਾ ਮਾਮਲਾ। ਪਰ ਸਿਆਸਤ ਨੂੰ ਦੇਖਦਿਆਂ ਹੋਇਆਂ, ਐਡਮਿਨਿਸਟ੍ਰੇਸ਼ਨ ਨੂੰ ਦੇਖਦਿਆਂ ਹੋਇਆਂ ਤੇ ਹੁਕਮਰਾਨਾਂ ਦੀ ਨੀਤੀ ਨੂੰ ਦੇਖਦਿਆਂ ਹੋਇਆਂ ਇਹੀ ਜੋ ਪਿਛਲੇ ਸਾਰੇ ਸਮੇਂ ਦੇ ਵਿੱਚ ਸਾਹਮਣੇ ਆਇਆ ਕਿ ਲੁੱਟਿਆ ਜਾ ਵੀ ਰਿਹਾ ਪੰਜਾਬ ਦਾ ਪਾਣੀ, ਤੇ ਅਗਾਊਂ ਵੀ ਜਿਹੜੀ ਥੋੜ੍ਹਾ ਬਹੁਤਾ ਬਚਿਆ ਉਹਦੀ ਵੀ ਲੁੱਟ ਦੀ ਜਿਹੜੀ ਹੈਗੀ ਹੈ ਉਹ ਨੀਤੀ ਅੱਗੇ ਸਾਹਮਣੇ ਆ ਰਹੀ ਹੈ। ਸੋ ਅਖੀਰ ਦੇ ਵਿੱਚ ਸਵਾਲ ਇਹੀ ਹੈ ਕਿ ਕੀ ਇਸ ਸਾਰੀ ਸਿਚੁਏਸ਼ਨ ਨੂੰ ਦੇਖਦਿਆਂ ਹੋਇਆਂ ਸੰਭਵ ਲੱਗਦਾ ਹੈ ਵੀ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਪੰਜਾਬ ਕੋਲ ਬਚ ਸਕੇਗਾ ਜਾਂ ਪੰਜਾਬ ਉਹਨੂੰ ਸੰਭਾਲ ਸਕੇਗਾ? ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਅਖੀਰ ਦੇ ਵਿੱਚ ਸਾਡੇ ਕੋਲ 2 ਮਿੰਟ ਹੈਗੇ ਆ ਜੀ। ਵੀਰ ਜੀ ਦੇਖੋ, ਇਹ ਇਸ ਤਰੀਕੇ ਦੇ ਨਾਲ ਜੇ ਅਦਾਲਤਾਂ ਦੇ ਗੇੜੇ ਰਹੇ ਤੇ ਉਸ ਤਰੀਕੇ ਦੇ ਨਾਲ ਤਾਂ ਕੋਈ ਚੀਜ਼ ਸੰਭਵ ਨਹੀਂ ਲੱਗ ਰਹੀ ਉਸ ਮੁਲਕ ਦੇ ਵਿੱਚ ਜਿਹਦੇ ਵਿੱਚ ਅਦਾਲਤੀ ਜਾਂ ਕਾਨੂੰਨੀ ਜਿਹੜਾ ਇੱਕ ਪ੍ਰਣਾਲੀਆਂ ਉਹ ਅੰਨੀਆਂ ਹੋਈਆਂ ਫਿਰਦੀਆਂ ਇੱਕ ਜ਼ਾਲਮਾਨਾ ਅੰਦਾਜ਼ ਦੇ ਵਿੱਚ ਜੀ। ਤੇ ਜੇ ਤੁਸੀਂ ਇਹ ਕਹੋ ਵੀ ਉਹ ਜੇ ਤਰੀਕੇ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਪੰਜਾਬ ਦੇ ਜਿਹੜੇ ਮਸਲੇ ਨੇ ਹੱਲ ਹੋਣੇ ਨੇ, ਮੈਂ 2 ਟੁਕ ਮੇਰੀ ਇਹ ਗੱਲ ਆ ਕਿ ਉਹ ਨਹੀਂ ਹੱਲ ਹੋਣੇ। ਹੁਣ ਇਹੀ SYL ਜਦੋਂ 1987-88 ਦੇ ਵਿੱਚ ਰੋਕੀ ਗਈ ਸੀ, ਉਦੋਂ ਦੇਖੋ ਉਹ ਚੀਜ਼ ਇਹਨਾਂ ਨੇ ਇਹ ਲੈ ਕੇ ਆਏ ਨੇ ਕਿ ਹਾਂਜੀ ਉੱਥੋਂ ਦਾ ਸੀਕਰੀ ਕਿਉਂ ਮਾਰਤਾ, ਉੱਥੋਂ ਦੇ ਉਹ ਜਿਹੜੇ ਉੱਥੇ ਕੰਮ ਕਰਦੇ ਸੀ ਮਜ਼ਦੂਰ ਉਹ ਕਿਉਂ ਮਾਰ ਦਿੱਤੇ। ਹੁਣ ਇਹ ਚੀਜ਼ਾਂ ਤਾਂ ਇਹ ਅੱਗੇ ਲੈ ਕੇ ਆ ਰਹੇ ਨੇ, ਪਰ ਇਹ ਗੱਲਾਂ ਕੌਣ ਅੱਗੇ ਲੈ ਕੇ ਆਊਗਾ ਕਿ ਕੱਲ ਨੂੰ ਅੱਜ ਤੋਂ 10 ਸਾਲ ਬਾਅਦ ਜਦੋਂ ਪੰਜਾਬ ਮਾਰੂਥਲ ਹੋਇਆ ਜੀ, ਜਦੋਂ ਸਾਡਾ ਜਿਹੜਾ ਪੰਜਾਬ ਦਾ ਪੰਜਾਬੀ ਆ ਉਹ ਆਪਣੇ ਮੱਥੇ ਨੂੰ ਫੜ ਕੇ ਬੈਠੂਗਾ, ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਹੁਣ ਇਹ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਦੇਖਣਾ ਕਿ ਉਹਨਾਂ ਨੇ ਕਿਹੜੇ ਰਾਹ ਦੇ ਉੱਤੇ ਜਾਣਾ, ਐਜੀਟੇਸ਼ਨ ਦੇ ਰਾਹ ਦੇ ਉੱਤੇ ਜਾਣਾ ਕਿ ਜਾਂ ਆਹ ਜਿਹੜੀਆਂ ਅਦਾਲਤੀ ਕਲਾਬਾਜ਼ੀਆਂ ਨੇ ਇਹਨਾਂ ਦੇ ਵਿੱਚ ਪੈਣਾ। ਇਹਨਾਂ ਲੀਡਰਾਂ ਨੇ, ਚਾਹੇ ਉਹ ਕੇਜਰੀਵਾਲ ਹੋਵੇ, ਚਾਹੇ ਚਲੋ ਹਰਿਆਣੇ ਨੂੰ ਤਾਂ ਲੋੜ ਹੀ ਕੋਈ ਨਹੀਂ, ਰਾਜਸਥਾਨ ਨੂੰ ਤਾਂ ਇਸ ਚੀਜ਼ ਦੇ ਵਿੱਚ ਪੈਣ ਦੀ ਲੋੜ ਹੀ ਨਹੀਂ, ਕਿਉਂਕਿ ਜੁਡੀਸ਼ਰੀ ਜਿਹੜੀ ਹੈਗੀ ਆ ਹਿੰਦੂਤਵੀ ਜਿਹੜੀ ਜੁਡੀਸ਼ਰੀ ਹੈਗੀ ਉਹ ਇਹ ਹਿੰਦੂਆਂ ਦੇ ਨਾਲ ਹੀ ਰਹਿਣੀ ਆ। ਪਰ ਨਾ ਹੀ ਸਾਨੂੰ ਟੇਕ ਰੱਖਣੀ ਚਾਹੀਦੀ ਆ। ਬਾਦਲਾਂ ਨੇ ਉਹਨੇ ਮਗਰਮੱਛ ਦੇ ਹੰਝੂ ਹੁਣ ਗੇਰਨੇ ਨੇ। ਹੁਣ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਬਹੁਤ ਏਦਾਂ ਦੀਆਂ ਚੀਜ਼ਾਂ ਇਹ ਕਰਨੀਆਂ ਨੇ, ਇੱਕ ਐਕਟਿੰਗ ਕਰੂਗਾ ਇੱਕ ਐਕਟਰ ਦੀ ਤਰ੍ਹਾਂ ਜਿਵੇਂ ਇਹ ਪਹਿਲਾਂ ਕਰਦਾ ਆਇਆ। ਪਰ ਸਵਾਲ ਹੁਣ ਸਿਰਫ ਇਹ ਆ ਜਾਂਦਾ ਕਿ ਜਿਹੜੇ ਲੋਕਾਂ ਨੇ ਅੱਜ ਲੋਕ ਸਾਨੂੰ ਚੁਣ ਕੇ ਭੇਜੇ ਸੀਗੇ, ਚਾਹੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਬੜੀ ਟੇਕ ਰੱਖੀ ਜਾਂਦੀ ਸੀ, ਬੜੀ ਇਹ ਸੁਹਿਰਦ ਪਾਰਟੀ ਆ, ਅੱਜ ਇਹ ਦੇਖ ਲਿਓ ਤੁਸੀਂ। ਮੈਂ ਤਾਂ ਇਹ ਮੇਰੇ ਵੱਲੋਂ ਜਿਹੜੀ ਮੇਰੀ ਜਿੰਨਾ ਕੁ ਮੈਂ ਇਹਨਾਂ ਨੂੰ ਦੇਖਿਆ, ਮੇਰੇ ਹਿਸਾਬ ਦੇ ਨਾਲ ਇਹ ਆ ਕਿ ਇਹਨਾਂ ਸਿਆਸੀ ਪਾਰਟੀਆਂ ਦੇ ਕੋਲ, ਇਹਨਾਂ ਜਿਹੜੀਆਂ ਅਦਾਲਤਾਂ ਨੇ, ਜਿਹੜੇ ਇਹਨਾਂ ਦੇ ਕਾਨੂੰਨ ਨੇ, ਉਹਨਾਂ ਦੇ ਕੋਲ ਪੰਜਾਬ ਦੇ ਲਈ ਕੋਈ ਹੱਲ ਨਹੀਂ। ਨਾ ਪੰਜਾਬ ਦੇ ਵਿੱਚ ਪੰਜਾਬ ਦੀਆਂ ਚੋਣਾਂ ਜਿਹਨੂੰ ਮਰਜ਼ੀ ਚੁਣ ਕੇ ਅੱਗੇ ਤੁਸੀਂ ਲੈ ਆਓ, ਉਹ ਲੋਕ ਜਿਹੜੇ ਦਿੱਲੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ, ਉਹ ਪੰਜਾਬ ਦੇ ਹੱਕਾਂ ਨੂੰ ਕਦੀ ਵੀ ਉਸ ਖੂਨੀ ਮੁਲਕ ਤੋਂ ਜਿਹੜੀਆਂ ਉਹ ਨਹੀਂ ਲੈ ਸਕਦੇ। ਮੇਰਾ ਅੱਜ ਵੀ ਇਹੀ ਮੈਂ ਇਹ ਕਹੂੰਗਾ ਕਿ ਵਿਚਾਰ ਹੈ ਜੀ। ਬਿਲਕੁਲ ਹਰਪ੍ਰੀਤ ਸਿੰਘ ਜੀ, ਜਿਹੜਾ ਹੈਗਾ ਜਿੰਨੀ ਦੇਰ ਤੱਕ ਉੱਠਦਾ ਨਹੀਂ ਉਨੀ ਦੇਰ ਤੱਕ ਆਪਣੀਆਂ ਹੱਕੀ ਮੰਗਾਂ ਦੇ ਲਈ ਨਹੀਂ ਉੱਠਦਾ, ਉਨੀ ਦੇਰ ਤੱਕ ਪੰਜਾਬ ਦੇ ਮਸਲਿਆਂ ਦਾ ਹੱਲ ਬਿਲਕੁਲ ਨਹੀਂ ਹੋ ਸਕਦਾ।
ਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਆਪਣਾ ਸਮਾਂ ਕੱਢਿਆ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਔਰ ਜਾਂਦਾ ਜਾਂਦਾ ਇਹ ਗੱਲ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜ਼ਰੂਰ ਕਹਾਂਗਾ ਕਿ ਥੋੜਾ ਜਿਹਾ ਇਸ ਇਸ਼ੂ ਦੇ ਉੱਤੇ ਜਿਹੜੀ ਆਪਣੀ ਸਰਚ ਜਾਂ ਰਿਸਰਚ ਜ਼ਰੂਰ ਕਰਨ। ਔਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਰਪ੍ਰੀਤ ਸਿੰਘ ਜੀ, ਧੰਨਵਾਦ ਬਹੁਤ ਬਹੁਤ। ਵਿਊਅਰਸ, ਅਸੀਂ ਜਿੱਥੇ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਹੈ ਤੇ ਅੰਤ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਇਹ ਸਾਰੇ ਇਸ਼ੂ ਦੇ ਉੱਪਰ ਆਪਣੀ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ, ਆਪਣੇ ਆਪ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਸੋ ਤੁਹਾਡੇ ਚਰਨਾਂ ਦੇ ਵਿੱਚ ਅੰਤ ਦੇ ਵਿੱਚ ਮੈਂ ਵੀ ਬੇਨਤੀ ਕਰਦਿਆਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਐਡਰੈਸ ਤੇ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਮੈਂ ਇੱਕ ਵਾਰ ਫਿਰ ਰਿਪੀਟ ਕਰਦਾ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।